16 ਸਤੰਬਰ ਸੰਨ 2019। ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਟੋਰਾਂਟੋ ਦੇ ਮਿਸੀਸਾਗਾ ਇਲਾਕੇ ਵਿੱਚ ਵਾਪਰੇ ਗੋਲੀकांड 'ਚ ਇੱਕ 17 ਸਾਲਾ ਨੌਜਵਾਨ ਦੀ ਮੌਤ। ਵੈਂਕੂਵਰ ਆਈਲੈਂਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਯੂਨੀਵਰਸਿਟੀ ਆਫ ਵਿਕਟੋਰੀਆ ਦੇ 2 ਵਿਦਿਆਰਥੀ ਹਲਾਕ। ਟੋਰੀ ਉਮੀਦਵਾਰ ਅਤੇ ਸਾਬਕਾ ਸਿਟੀਜ਼ਨਸ਼ਿਪ ਜੱਜ ਸ਼ਿੰਦਰ ਪੁਰੇਵਾਲ ਨੇ ਸਮਲਿੰਗੀਆਂ ਬਾਰੇ ਦਿੱਤਾ ਵਿਵਾਦਗ੍ਰਸਤ ਬਿਆਨ। ਹੁਣ ਖਬਰਾਂ ਦਾ ਵਿਸਥਾਰ। ਟੋਰਾਂਟੋ ਦੇ ਮਿਸੀਸਾਗਾ ਇਲਾਕੇ ਵਿੱਚ ਵਾਪਰੇ ਗੋਲੀकांड 'ਚ ਇੱਕ 17 ਸਾਲਾ ਨੌਜਵਾਨ ਦੀ ਮੌਤ ਹੋਈ ਹੈ। ਇਹ ਘਟਨਾ ਮਿਸੀਸਾਗਾ ਦੇ ਇੱਕ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਲੋਕਾਂ ਨੇ ਇਸ ਥਾਂ 'ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ, ਜਿਸ ਨਾਲ 5 ਵਿਅਕਤੀ ਜ਼ਖਮੀ ਹੋਏ ਨੇ, ਜਦੋਂ ਕਿ 17 ਸਾਲਾ ਨੌਜਵਾਨ ਦੀ ਮੌਤ ਹੋਈ ਹੈ। ਉਕਤ ਨੌਜਵਾਨ ਦੀ ਸ਼ਨਾਖਤ ਜੋਨਾਥਨ ਡੇਵਿਸ ਵਜੋਂ ਕੀਤੀ ਗਈ ਹੈ। ਉਹ ਸਿਆਹ ਨਸਲ ਦਾ ਨੌਜਵਾਨ ਸੀ ਅਤੇ 12ਵੀਂ ਕਲਾਸ ਵਿੱਚ ਪੜ੍ਹਦਾ ਸੀ। ਦੱਸਿਆ ਜਾਂਦਾ ਹੈ ਕਿ ਉਹ ਬਿਲਕੁਲ ਬੇਕਸੂਰ ਸੀ ਅਤੇ ਗਲਤ ਮੌਕੇ 'ਤੇ ਗਲਤ ਥਾਂ 'ਤੇ ਹੋਣ ਕਰਕੇ ਉਹ ਇਸ ਘਟਨਾ ਦਾ ਸ਼ਿਕਾਰ ਹੋ ਗਿਆ। ਇਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਉਦਾਸੀ ਛਾ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਰੋਸਾ ਦਿੱਤਾ ਹੈ ਕਿ ਉਹ ਮਿਸੀਸਾਗਾ ਦੇ ਮੇਅਰ ਨਾਲ ਇਸ ਬਾਰੇ 'ਚ ਗੱਲਬਾਤ ਕਰਨਗੇ ਤਾਂ ਜੋ ਆਉਂਦੇ ਦਿਨਾਂ ਦੇ ਵਿੱਚ ਅਜਿਹੀਆਂ ਹਿੰਸਕ ਘਟਨਾਵਾਂ ਦੀ ਰੋਕਥਾਮ ਕੀਤੀ ਜਾ ਸਕੇ। ਇਸ ਸਮੇਂ ਚੋਣਾਂ ਦਾ ਮੌਸਮ ਚੱਲ ਰਿਹਾ ਹੈ ਅਤੇ ਇਸ ਮੁੱਦੇ ਨੇ ਸਿਆਸੀ ਰੰਗਤ ਲੈ ਲਈ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਇਸ ਬਾਬਤ ਵਿੱਚ ਬਿਆਨ ਦੇਣੇ ਪੈ ਰਹੇ ਨੇ ਅਤੇ ਪੂਰੇ ਕੈਨੇਡਾ ਵਿੱਚ ਇੱਕ ਵਾਰ ਫਿਰ ਬੰਦੂਕਾਂ ਦੀ ਰੋਕਥਾਮ ਦੇ ਲਈ ਮੰਗ ਉੱਠਣੀ ਸ਼ੁਰੂ ਹੋ ਚੁੱਕੀ ਹੈ। ਵੈਂਕੂਵਰ ਆਈਲੈਂਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਯੂਨੀਵਰਸਿਟੀ ਆਫ ਵਿਕਟੋਰੀਆ ਦੇ 2 ਵਿਦਿਆਰਥੀ ਮਾਰੇ ਗਏ ਨੇ। ਇਹ ਹਾਦਸਾ ਸ਼ੁੱਕਰਵਾਰ ਰਾਤ ਨੂੰ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਵਿਦਿਆਰਥੀ ਇੱਕ ਬੱਸ 'ਤੇ ਸਵਾਰ ਸਨ ਅਤੇ ਫੀਲਡ ਟ੍ਰਿਪ ਤੋਂ ਵਾਪਸ ਮੁੜ ਰਹੇ ਸਨ ਜਦੋਂ ਬੱਸ ਉਲਟ ਗਈ। ਸਿੱਟੇ ਵਜੋਂ ਉਸ ਵਿੱਚ ਸਵਾਰ 2 ਵਿਦਿਆਰਥੀ ਮਾਰੇ ਗਏ ਨੇ, ਜਦੋਂ ਕਿ 17 ਹੋਰ ਵਿਅਕਤੀ ਜ਼ਖਮੀ ਹੋਏ ਨੇ। ਇਸ ਬੱਸ ਦੇ ਵਿੱਚ ਵਿਦਿਆਰਥੀਆਂ ਦੇ ਨਾਲ 2 ਸਹਾਇਕ ਟੀਚਰ ਵੀ ਸਵਾਰ ਸਨ। ਟੋਰੀ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਸਿਟੀਜ਼ਨਸ਼ਿਪ ਜੱਜ ਸ਼ਿੰਦਰ ਪੁਰੇਵਾਲ ਨੇ ਸਮਲਿੰਗੀਆਂ ਬਾਰੇ ਵਿਵਾਦਗ੍ਰਸਤ ਬਿਆਨ ਦੇ ਦਿੱਤਾ ਹੈ। ਸ਼ਿੰਦਰ ਪੁਰੇਵਾਲ ਇਸ ਸਮੇਂ ਸਰੀ ਦੇ ਫਲੀਟਵੁੱਡ ਪੋਰਟਕੈਲਸ ਇਲਾਕੇ ਤੋਂ ਵਿਰੋਧੀ ਧਿਰ ਟੋਰੀ ਪਾਰਟੀ ਦੇ ਉਮੀਦਵਾਰ ਨੇ। ਸ਼ਿੰਦਰ ਪੁਰੇਵਾਲ ਨੇ ਕਿਹਾ ਸੀ ਕਿ ਸਮਲਿੰਗੀਆਂ ਦੀ ਹੋਣ ਵਾਲੀ ਪ੍ਰਾਈਡ ਪਰੇਡ 'ਤੇ ਰੋਕ ਲਾਈ ਜਾਵੇ। ਉਹਨਾਂ ਨੇ ਪ੍ਰਾਈਡ ਪਰੇਡ ਨੂੰ ਅਸ਼ਲੀਲ ਵੀ ਕਹਿ ਦਿੱਤਾ ਸੀ। ਇਹ ਮਾਮਲਾ ਰੌਸ਼ਨੀ ਵਿੱਚ ਆਉਣ ਤੋਂ ਪਿੱਛੋਂ ਵਾਦ-ਵਿਵਾਦ ਛਿੜ ਪਿਆ ਹੈ ਅਤੇ ਟੋਰੀ ਪਾਰਟੀ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਤੋਂ ਟੋਰੀ ਪਾਰਟੀ ਦੇ ਅਸਲੀ ਰੰਗ ਦਾ ਪਤਾ ਚੱਲਦਾ ਹੈ। ਟੋਰੀ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਪ੍ਰਾਈਡ ਪਰੇਡਾਂ ਵਿੱਚ ਜਾਣ ਤੋਂ ਇਨਕਾਰੀ ਨੇ ਅਤੇ ਜਿਸ ਤੋਂ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਟੋਰੀ ਪਾਰਟੀ ਅੰਦਰ ਖਾਤੇ ਸਮਲਿੰਗੀਆਂ ਦਾ ਵਿਰੋਧ ਕਰਦੀ ਹੈ ਅਤੇ ਸ਼ਿੰਦਰ ਪੁਰੇਵਾਲ ਦੇ ਇਸ ਬਿਆਨ ਨੂੰ ਲੈ ਕੇ ਇੱਕ ਵਾਰ ਫਿਰ ਟੋਰੀਆਂ ਦੇ ਤਿੱਖੇ ਹਮਲੇ ਸ਼ੁਰੂ ਹੋ ਚੁੱਕੇ ਨੇ। ਦਿਲਚਸਪ ਗੱਲ ਇਹ ਕਿ ਸ਼ਿੰਦਰ ਪੁਰੇਵਾਲ ਖੁਦ ਪੋਲੀਟੀਕਲ ਸਾਇੰਸ ਪੜ੍ਹਾਉਂਦੇ ਰਹੇ ਨੇ ਅਤੇ ਸਿਟੀਜ਼ਨਸ਼ਿਪ ਦੇ ਜੱਜ ਵੀ ਰਹਿ ਚੁੱਕੇ ਨੇ ਅਤੇ ਸਿਆਸੀ ਸੂਝਬੂਝ ਰੱਖਣ ਦੇ ਬਾਵਜੂਦ ਉਹ ਅਨੇਕਾਂ ਵਾਰ ਸਿਆਸੀ ਟਪਲਾ ਵੀ ਖਾ ਚੁੱਕੇ ਨੇ। ਕਿਸੇ ਵੇਲੇ ਲਿਬਰਲ ਪਾਰਟੀ ਦੇ ਨਾਲ ਹੁੰਦੇ ਸਨ, ਮਗਰੋਂ ਟੋਰੀ ਬਣ ਗਏ ਸਨ ਅਤੇ ਸ਼ਿੰਦਰ ਪੁਰੇਵਾਲ ਨੂੰ NDP ਦਾ ਇੱਕ ਉਮੀਦਵਾਰ ਇਮੀਗ੍ਰੇਸ਼ਨ ਐਕਸਪਰਟ ਬਣਾ ਕੇ ਆਪਣੇ ਰੇਡੀਓ ਪ੍ਰੋਗਰਾਮ ਦੇ ਵਿੱਚ ਲਿਆਂਦਾ ਰਿਹਾ ਹੈ। ਇਹੀ ਉਮੀਦਵਾਰ ਹੁਣ ਸਰੀ ਨਿਊਟਨ ਤੋਂ ਚੋਣ ਲੜ ਰਿਹਾ ਹੈ ਅਤੇ ਬ੍ਰੌਡਕਾਸਟਰ ਰਿਹਾ ਹੈ। ਉਹ ਸ਼ਿੰਦਰ ਪੁਰੇਵਾਲ ਨੂੰ ਇਮੀਗ੍ਰੇਸ਼ਨ ਐਕਸਪਰਟ ਬਣਾ ਕੇ ਆਪਣੇ ਪ੍ਰੋਗਰਾਮ ਵਿੱਚ ਲਿਆਂਦਾ ਰਿਹਾ ਅਤੇ ਦਿਲਚਸਪ ਗੱਲ ਇਹ ਹੈ ਕਿ ਸ਼ਿੰਦਰ ਪੁਰੇਵਾਲ ਉਸ ਪ੍ਰੋਗਰਾਮ ਦੇ ਵਿੱਚ NDP ਦੇ ਨੇਤਾ ਜਗਮੀਤ ਸਿੰਘ 'ਤੇ ਤਵਾ ਵੀ ਲਾਉਂਦੇ ਰਹੇ ਅਤੇ ਅੱਜ ਉਹੀ ਉਮੀਦਵਾਰ ਜਗਮੀਤ ਸਿੰਘ ਦੀ ਅਗਵਾਈ ਵਾਲੀ NDP ਪਾਰਟੀ ਤੋਂ ਚੋਣ ਲੜ ਰਿਹਾ ਹੈ। ਸਰੀ ਨਿਊਟਨ ਤੋਂ ਟੋਰੀ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰ ਦਿੱਤਾ ਹੈ। ਉਹਨਾਂ ਦਾ ਚੋਣ ਦਫ਼ਤਰ ਸ਼ਨੀਚਰਵਾਰ ਨੂੰ ਖੋਲ੍ਹ ਦਿੱਤਾ ਗਿਆ ਅਤੇ ਇਸ ਉਦਘਾਟਨ ਦੇ ਪ੍ਰੋਗਰਾਮ ਤੋਂ ਪਹਿਲਾਂ ਕੈਨੇਡਾ ਦਾ ਕੌਮੀ ਤਰਾਨਾ ਵੀ ਗਾਇਆ ਗਿਆ ਅਤੇ ਲੋਕਾਂ ਨੇ ਖੜ੍ਹ ਕੇ ਇਸ ਤਰਾਨੇ ਵਿੱਚ ਹਿੱਸਾ ਲਿਆ। ਹਰਪ੍ਰੀਤ ਸਿੰਘ ਨੇ ਇਸ ਮੌਕੇ 'ਤੇ ਕਿਹਾ ਉਹ ਪਹਿਲੋਂ ਕੈਨੇਡੀਅਨ ਨੇ ਅਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਧਾਰਮਿਕ ਵਿਸ਼ਵਾਸ ਹੈ। ਹਰਪ੍ਰੀਤ ਸਿੰਘ ਸਾਬਤ ਸੂਰਤ ਸਿੱਖ ਨੇ। ਹਰਪ੍ਰੀਤ ਸਿੰਘ ਨੇ ਇਸ ਮੌਕੇ 'ਤੇ ਇਹ ਵੀ ਭਰੋਸਾ ਦਿੱਤਾ ਕਿ ਹਮੇਸ਼ਾ ਮਨੁੱਖੀ ਹੱਕਾਂ ਦੀ ਆਵਾਜ਼ ਉਠਾਉਂਦੇ ਰਹਿਣਗੇ, ਚਾਹੇ ਮਸਲਾ ਕਸ਼ਮੀਰ ਦਾ ਹੋਵੇ ਜਾਂ ਕੈਨੇਡਾ ਦੇ ਮੂਲ ਵਾਸੀਆਂ ਦਾ। ਹਰਪ੍ਰੀਤ ਸਿੰਘ ਮਨੁੱਖੀ ਹੱਕਾਂ ਦੇ ਬਾਰੇ ਬੇਬਾਕੀ ਨਾਲ ਗੱਲ ਕਰਦੇ ਨੇ ਅਤੇ ਆਪਣੇ TV ਪ੍ਰੋਗਰਾਮ ਦੇ ਵਿੱਚ ਭਾਰਤ ਸਰਕਾਰ ਅਤੇ ਆਲੋਚਕਾਂ ਨੂੰ ਵੀ ਪੂਰੀ ਥਾਂ ਦਿੰਦੇ ਨੇ। ਭਾਵੇਂ ਉਹਨਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਹਮਦਰਦੀ ਰੱਖਦੀ ਹੈ ਅਤੇ ਉਹਨਾਂ ਦੇ ਸਮਾਗਮ ਦੇ ਵਿੱਚ ਵੀ ਕੁਝ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਹਾਜ਼ਰ ਸਨ, ਪਰੰਤੂ ਉਹਨਾਂ ਨੇ ਬੇਖੌਫ ਹੋ ਕੇ ਕਸ਼ਮੀਰ ਦਾ ਮਾਮਲਾ ਚੁੱਕਿਆ। ਵੈਨਕੂਵਰ ਦੇ ਮੇਅਰ ਕੈਨੇਡੀ ਸਟੂਅਰਟ ਨੇ ਮੰਗ ਕੀਤੀ ਹੈ ਕਿ ਫੈਡਰਲ ਸਰਕਾਰ ਓਵਰਡੋਜ਼ ਕ੍ਰਾਈਸਿਸ ਨੂੰ ਗੰਭੀਰਤਾ ਨਾਲ ਲਵੇ। ਪੂਰੇ ਦੇਸ਼ ਦੇ ਵਿੱਚ ਨਸ਼ਾਖੋਰੀ ਵਧੀ ਹੈ ਅਤੇ ਨਸ਼ੇ ਦਾ ਵਾਧੂ ਸੇਵਨ ਕਰਨ ਕਰਕੇ ਅਨੇਕਾਂ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ। ਕੈਨੇਡੀ ਸਟੂਅਰਟ ਦਾ ਕਹਿਣਾ ਹੈ ਕਿ ਸਰਕਾਰ ਇਸ ਮਾਮਲੇ 'ਚ ਗੰਭੀਰਤਾ ਨਾਲ ਕਦਮ ਚੁੱਕੇ ਅਤੇ BC ਵਿੱਚ ਨਸ਼ਾਖੋਰੀ ਕਾਰਨ ਹੋ ਰਹੀਆਂ ਮੌਤਾਂ ਦੀ ਰੋਕਥਾਮ ਦੇ ਲਈ ਢੁਕਵੇਂ ਕਦਮ ਚੁੱਕੇ ਅਤੇ ਨਾਲ ਦੀ ਨਾਲ ਇਸ 'ਤੇ ਗੰਭੀਰਤਾ ਨਾਲ ਧਿਆਨ ਦੇਵੇ। ਕੱਲ੍ਹ ਸਰੀ ਦੇ ਵਿੱਚ ਗੁਲਜ਼ਾਰ ਦਾ ਕਵੀ ਦਰਬਾਰ ਹੋਇਆ। ਗੁਲਜ਼ਾਰ
ਬਾਲੀਵੁੱਡ ਦੇ ਫਿਲਮ ਨਿਰਮਾਤਾ ਨੇ ਅਤੇ ਨਾਮਵਰ ਕਵੀ ਵੀ। ਗੁਲਜ਼ਾਰ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਤੇ ਆਪਰੇਸ਼ਨ ਬਲੂ ਸਟਾਰ ਵਰਗੇ ਦੁਖਾਂਤ 'ਤੇ ਆਧਾਰਿਤ ਮਾਚਿਸ ਫਿਲਮ ਬਣਾਈ ਸੀ। 1996 ਵਿੱਚ ਆਈ ਇਸ ਫਿਲਮ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਗੁਲਜ਼ਾਰ ਨੇ ਸਰੀ ਦਾ ਦੌਰਾ ਕੀਤਾ। ਗੁਲਜ਼ਾਰ ਨੂੰ ਕਮਲ ਵੀਡੀਓ ਵਾਲਿਆਂ ਨੇ ਸੱਦ ਕੇ ਉਹਨਾਂ ਦਾ ਕਵੀ ਦਰਬਾਰ ਕਰਵਾਇਆ ਅਤੇ ਲੋਕ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਸੁਣਨ ਲਈ ਪਹੁੰਚੇ ਹੋਏ ਸਨ। ਗੁਲਜ਼ਾਰ ਦੀ ਉਸ ਫਿਲਮ ਦੇ ਵਿੱਚ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਦਾ ਪਰਦਾਫਾਸ਼ ਕੀਤਾ ਗਿਆ ਸੀ ਅਤੇ ਉਸ ਫਿਲਮ ਤੋਂ ਬਾਅਦ ਪਹਿਲਾ ਮੌਕਾ ਹੈ ਕਿ ਗੁਲਜ਼ਾਰ BC ਵਿੱਚ ਆਏ ਨੇ, ਜਿੱਥੇ 1984 ਦਾ ਮਾਮਲਾ ਅਜੇ ਵੀ ਪੂਰੀ ਤਰ੍ਹਾਂ ਕਾਇਮ ਹੈ ਅਤੇ ਲੋਕ ਅਜੇ ਵੀ ਇਨਸਾਫ ਲਈ ਲੜਾਈ ਲੜ ਰਹੇ ਨੇ। ਇੱਥੋਂ ਤੱਕ ਕਿ ਹਰ ਸਾਲ ਉਸ ਦੁਖਾਂਤ ਦੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ BC ਭਰ ਵਿੱਚ ਖੂਨਦਾਨ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਨੇ। ਕੈਲਗਰੀ ਦੇ ਹਿੰਦੂ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਕੈਲਗਰੀ ਦੇ ਵਿੱਚ ਝੀਲਾਂ ਅਤੇ ਦਰਿਆਵਾਂ ਦੇ ਵਿੱਚ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰਨ ਲਈ ਆਗਿਆ ਦਿੱਤੀ ਜਾਵੇ। ਉਹਨਾਂ ਦਾ ਕਹਿਣਾ ਹੈ ਗਣੇਸ਼ ਚਤੁਰਥੀ ਦੇ ਮੌਕੇ 'ਤੇ ਉਹਨਾਂ ਨੂੰ ਇਸ ਗੱਲ ਦਾ ਮੌਕਾ ਦਿੱਤਾ ਜਾਵੇ ਕਿ ਉਹ ਗਣੇਸ਼ ਭਗਵਾਨ ਦੀ ਮੂਰਤੀ ਬਣਾ ਕੇ ਉਸ ਦਾ ਜਲ ਵਿਸਰਜਨ ਕਰ ਸਕਣ। ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਇਹ ਮੂਰਤੀ ਮਿੱਟੀ ਦੀ ਬਣਾਈ ਜਾਵੇਗੀ ਅਤੇ ਉਸ ਉੱਪਰ ਕੁਦਰਤੀ ਰੰਗ ਚਾੜੇ ਜਾਣਗੇ ਤਾਂ ਜੋ ਵਾਤਾਵਰਨ ਦਾ ਨੁਕਸਾਨ ਨਾ ਹੋ ਸਕੇ। ਕੈਲਗਰੀ ਦੇ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਦੀ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਤਾਂ ਜੋ ਲੋਕਾਂ ਨੂੰ ਬਿਜਲੀ ਦੀਆਂ ਕਾਰਾਂ ਖਰੀਦਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਲੋਕਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕੀਤਾ ਜਾਵੇ ਕਿ ਤੇਲ ਦੀਆਂ ਗੱਡੀਆਂ ਛੱਡ ਕੇ ਬਿਜਲੀ ਦੀਆਂ ਕਾਰਾਂ ਇਸਤੇਮਾਲ ਕਰਨ ਤਾਂ ਜੋ ਵਾਤਾਵਰਨ ਦਾ ਸੁਧਾਰ ਹੋ ਸਕੇ। ਅਤੇ ਐਤਵਾਰ ਨੂੰ ਆਯੋਜਿਤ ਕੀਤੀ ਗਈ ਇਸ ਪ੍ਰਦਰਸ਼ਨੀ ਨੂੰ ਵੱਡਾ ਹੁੰਗਾਰਾ ਮਿਲਿਆ ਅਤੇ ਇਸ ਮੌਕੇ 'ਤੇ ਵੱਖ-ਵੱਖ ਕਿਸਮ ਦੀਆਂ ਗੱਡੀਆਂ ਦੀ ਪ੍ਰਦਰਸ਼ਨੀ ਲਾਈ ਗਈ ਸੀ ਜਿਹੜੀਆਂ ਬੈਟਰੀ ਨਾਲ ਬਿਜਲੀ ਨਾਲ ਚੱਲਦੀਆਂ ਨੇ। ਇੱਕ ਸਮਲਿੰਗੀ ਨੂੰ ਕੈਨੇਡਾ ਦੇ ਵਿੱਚ ਸ਼ਰਨ ਦੇ ਦਿੱਤੀ ਗਈ ਹੈ। ਅਮੀਨ ਜ਼ਾਬਰੈਲੋ ਚੈਚਨੀਆ ਦਾ ਰਹਿਣ ਵਾਲਾ ਹੈ ਅਤੇ ਉਸ ਉੱਪਰ ਚੈਚਨੀਆ ਵਿੱਚ ਜ਼ੁਲਮ ਕੀਤੇ ਜਾ ਰਹੇ ਸਨ। ਉਸ ਨੂੰ ਅਨੇਕਾਂ ਵਾਰ ਗ੍ਰਿਫਤਾਰ ਕਰਕੇ ਜ਼ਲੀਲ ਕੀਤਾ ਜਾਂਦਾ ਸੀ ਅਤੇ ਉਸ ਨੂੰ ਬਿਜਲੀ ਦੇ ਕਰੰਟ ਵੀ ਦਿੱਤੇ ਗਏ ਸਨ। ਉਸ ਨੇ ਆਪਣੀ ਜਾਨ ਬਚਾਉਂਦੇ ਮਾਰਿਆਂ ਕੈਨੇਡਾ ਆ ਕੇ ਰਾਜਸੀ ਸ਼ਰਨ ਲੈ ਲਈ ਹੈ ਅਤੇ ਬਾਕਾਇਦਾ ਰੇਨਬੋ ਰੇਲਰੋਡ ਨਾਂ ਦੇ ਇੱਕ ਗਰੁੱਪ ਨੇ ਉਸ ਨੂੰ ਇੱਥੇ ਲਿਆਉਣ ਵਿੱਚ ਉਸ ਦੀ ਸਹਾਇਤਾ ਕੀਤੀ ਹੈ। ਇਹ ਗਰੁੱਪ ਦੁਨੀਆ ਭਰ ਵਿੱਚ ਸਮਲਿੰਗੀਆਂ ਦੀ ਬਾਂਹ ਫੜਦਾ ਹੈ। ਬਿਆਂਕਾ ਐਂਡਰੀਸਕੋ ਦੇ ਨਾਂ 'ਤੇ ਇੱਕ ਸੜਕ ਦਾ ਨਾਂ ਧਰ ਦਿੱਤਾ ਗਿਆ ਹੈ। ਬਿਆਂਕਾ ਐਂਡਰੀਸਕੋ 19 ਸਾਲਾ ਟੈਨਿਸ ਖਿਡਾਰਨ ਹੈ। ਉਸ ਨੇ ਪਿੱਛੇ ਜੇ ਅਮਰੀਕਾ ਦੇ ਓਪਨ ਟੈਨਿਸ ਮੁਕਾਬਲੇ ਦੇ ਵਿੱਚ ਗ੍ਰੈਂਡ ਸਲੈਮ ਟਾਈਟਲ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਸੀ। ਉਹ ਰੋਮਾਨੀਆ ਤੋਂ ਆਏ ਮਾਪਿਆਂ ਦੀ ਬੱਚੀ ਹੈ ਅਤੇ ਟੋਰਾਂਟੋ ਦੇ ਮਿਸੀਸਾਗਾ ਇਲਾਕੇ ਨਾਲ ਜੁੜੀ ਹੋਈ ਹੈ। ਬਿਆਂਕਾ ਦੇ ਸਨਮਾਨ ਦੇ ਵਿੱਚ ਬਾਕਾਇਦਾ ਮਿਸੀਸਾਗਾ ਨੇ ਐਲਾਨ ਕੀਤਾ ਕਿ ਸੜਕ ਦੇ ਹਿੱਸੇ ਨੂੰ ਐਂਡਰੀਸਕੋ ਸਟਰੀਟ ਦਾ ਨਾਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਲਾਕੇ ਦੇ ਮੇਅਰ ਨੇ ਸ਼ਹਿਰ ਦੀ ਚਾਬੀ ਵੀ ਉਸ ਨੂੰ ਥਮਾ ਦਿੱਤੀ ਹੈ ਅਤੇ ਉਸ ਦੇ ਹੱਕ ਵਿੱਚ ਇੱਕ ਰੈਲੀ ਵੀ ਕੱਢੀ ਗਈ ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸ਼ਾਮਲ ਹੋਏ। ਟਰੂਡੋ ਨੇ ਬਿਆਂਕਾ ਐਂਡਰੀਸਕੋ ਨੂੰ ਉਸ ਵੱਲੋਂ ਕੀਤੀ ਗਈ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਸੀ ਅਤੇ ਰੈਲੀ ਵਿੱਚ ਪਹੁੰਚ ਕੇ ਉਹਨਾਂ ਨੇ ਮੁੜ ਤੋਂ ਇਸ ਲੜਕੀ ਨੂੰ ਥਾਪੜਾ ਦਿੱਤਾ ਹੈ। ਤੇ ਅੰਤ ਵਿੱਚ ਤਬਸਰਾ ਜ਼ਿਕਰਯੋਗ ਹੈ ਕਿ ਹਾਲ ਹੀ ਦੇ ਵਿੱਚ ਭਾਰਤ ਸਰਕਾਰ ਨੇ ਇੱਕ ਵਾਰ ਫਿਰ ਕਾਲੀ ਸੂਚੀਆਂ ਦਾ ਮਾਮਲਾ ਚੁੱਕ ਲਿਆ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਸਿੱਖਾਂ ਦੀ ਕਾਲੀ ਸੂਚੀ ਖਤਮ ਕਰ ਦਿੱਤੀ ਗਈ ਹੈ। ਹਾਸੋਹੀਣੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਅਜਿਹੇ ਐਲਾਨ ਹੋ ਚੁੱਕੇ ਨੇ। ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੀ ਵਾਜਪਾਈ ਸਰਕਾਰ ਨੇ ਵੀ ਕਾਲੀ ਸੂਚੀ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ। ਬਾਵਜੂਦ ਇਸ ਦੇ ਹੁਣ ਤੋਂ ਫਿਰ ਐਲਾਨ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਅਨੇਕਾਂ ਕਿਸਮ ਦੇ ਸਵਾਲ ਖੜੇ ਹੋ ਗਏ ਨੇ। ਪਹਿਲਾ ਸਵਾਲ ਤਾਂ ਇਹ ਹੈ ਕਿ ਕਾਲੀ ਸੂਚੀਆਂ ਨੂੰ ਖਤਮ ਕਰਨ ਦਾ ਐਲਾਨ ਅੱਜ ਕਿਉਂ ਕੀਤਾ ਗਿਆ। ਦੂਜਾ ਇਹ ਕਿ ਜਦੋਂ ਪਹਿਲਾਂ ਕਾਲੀ ਸੂਚੀ ਖਤਮ ਕਰਨ ਦਾ ਐਲਾਨ ਹੋ ਚੁੱਕਿਆ ਤਾਂ ਦੁਬਾਰਾ ਉਸ ਨੂੰ ਕਰਨ ਦੀ ਕੀ ਲੋੜ ਸੀ। ਇਸ ਦਾ ਇੱਕੋ ਇੱਕ ਵੱਡਾ ਕਾਰਨ ਸਮਝ ਪੈ ਰਿਹਾ ਹੈ, ਉਹ ਇਹ ਹੈ ਕਿ ਕਸ਼ਮੀਰ ਦਾ ਮਸਲਾ ਇਸ ਸਮੇਂ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਮੋਦੀ ਸਰਕਾਰ ਕਸ਼ਮੀਰ ਵਿੱਚ ਧੱਕਾ ਕਰ ਰਹੀ ਹੈ ਅਤੇ ਇਸ ਨੂੰ ਲੈ ਕੇ ਦੁਨੀਆ ਭਰ ਵਿੱਚ ਮੋਦੀ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਅਤੇ ਮੋਦੀ ਸਰਕਾਰ ਦਾ ਚਿਹਰਾ ਮੋਹਰਾ ਨੰਗਾ ਹੋ ਚੁੱਕਿਆ ਹੈ ਅਤੇ ਦੁਨੀਆ ਭਰ ਵਿੱਚ ਕਸ਼ਮੀਰ ਮਸਲੇ ਨੂੰ ਲੈ ਕੇ ਮੁਜ਼ਾਹਰੇ ਵੀ ਹੋ ਰਹੇ ਨੇ ਜਿਨ੍ਹਾਂ ਵਿੱਚ ਖਾਲਿਸਤਾਨੀ ਅਤੇ ਸਿੱਖ ਕਾਰਕੁਨ ਵੱਡੀ ਗਿਣਤੀ 'ਚ ਪਹੁੰਚਦੇ ਨੇ ਅਤੇ ਕਸ਼ਮੀਰੀ ਲੋਕਾਂ ਨਾਲ ਮੋਢਾ ਲਾ ਰਹੇ ਨੇ। ਇੱਥੋਂ ਤੱਕ ਕਿ ਪੰਜਾਬ ਵਿੱਚ ਵੀ ਸਿੱਖ ਭਾਈਚਾਰੇ ਵੱਲੋਂ ਲਗਾਤਾਰ ਕਸ਼ਮੀਰੀਅਤ ਦੇ ਹੱਕ ਵਿੱਚ ਮੁਜ਼ਾਹਰੇ ਕੀਤੇ ਜਾ ਰਹੇ ਨੇ ਅਤੇ ਇਹ ਸਾਰੀ ਗੱਲ ਨੂੰ ਤਾਰ-ਪੀੜੋ ਕਰਨ ਦੀ ਖਾਤਰ ਇਹ ਸਿਰਫ ਇੱਕ ਡਰਾਮਾ ਹੈ ਤਾਂ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਕਸ਼ਮੀਰ ਮਸਲੇ ਤੋਂ ਸਿੱਖਾਂ ਨੂੰ ਪਾਸੇ ਰੱਖਿਆ ਜਾਵੇ ਜਾਂ ਸਿੱਖਾਂ ਅਤੇ ਕਸ਼ਮੀਰੀਆਂ ਦੇ ਵਿਚਾਲੇ ਇੱਕ ਨਵੀਂ ਕੰਧ ਖੜੀ ਕੀਤੀ ਜਾਵੇ। ਇਸ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਹੋਰ ਕੋਈ ਕਾਰਨ ਇਸ ਸਮੇਂ ਸਮਝ ਨਹੀਂ ਪੈ ਰਿਹਾ। ਨਹੀਂ ਤਾਂ ਇਸ ਮੌਕੇ 'ਤੇ ਕਾਲੀ ਸੂਚੀ ਨੂੰ ਖਤਮ ਕਰਨ ਦਾ ਐਲਾਨ ਦਾ ਕੀ ਅਰਥ ਹੈ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਭਾਰਤ ਸਰਕਾਰ ਨੇ ਸਿੱਖਸ ਫਾਰ ਜਸਟਿਸ ਨਾਂ ਦੇ ਗਰੁੱਪ 'ਤੇ ਬੇਲੋੜੀ ਪਾਬੰਦੀ ਲਾ ਦਿੱਤੀ ਸੀ ਅਤੇ ਉਸ ਨੂੰ ਇੱਕ ਗੈਰ ਕਾਨੂੰਨੀ ਸੰਸਥਾ ਕਰਾਰ ਦੇ ਦਿੱਤਾ ਸੀ। ਇੱਕ ਪਾਸੇ ਜਮਹੂਰੀਅਤ ਦਾ ਗਲ ਘੁੱਟਿਆ ਜਾ ਰਿਹਾ ਹੈ, ਦੂਜੇ ਪਾਸੇ ਇਹ ਡਰਾਮਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਬੜੀ ਉਦਾਰ ਹੈ ਅਤੇ ਬਾਹਰ ਰਹਿਣ ਵਾਲੇ ਸਿੱਖਾਂ ਨੂੰ ਵਾਪਸ ਕਲਾਵੇ 'ਚ ਲੈਣਾ ਚਾਹੁੰਦੀ ਹੈ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਨਰਿੰਦਰ ਮੋਦੀ ਬਹੁਤ ਜਲਦ ਅਮਰੀਕਾ ਆ ਰਹੇ ਨੇ ਅਤੇ ਅਨੇਕਾਂ ਸਿੱਖ ਹਲਕਿਆਂ ਨੇ ਉਹਨਾਂ ਦੇ ਖਿਲਾਫ ਰੋਸ ਵਿਖਾਵੇ ਦੀ ਤਿਆਰੀ ਕੀਤੀ ਹੋਈ ਹੈ ਅਤੇ ਇਹ ਵੀ ਸੰਭਵ ਹੈ ਕਿ ਇਹ ਸਾਰੀ ਗੱਲ ਤੋਂ ਧਿਆਨ ਹਟਾਉਣ ਦੀ ਖਾਤਰ ਅਤੇ ਸਿੱਖ ਮੁਹਿੰਮ ਨੂੰ ਫੇਲ ਕਰਨ ਲਈ ਇਹ ਡਰਾਮਾ ਰਚਿਆ ਗਿਆ ਹੋਵੇ ਅਤੇ ਲੋਕਾਂ ਨੂੰ ਸਮਝਣ ਦੀ ਲੋੜ ਹੈ। ਇਹ ਸਨ ਅੱਜ ਦੀ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਹੋਵੇਗੀ। ਹੈਵ ਅ ਨਾਈਸ ਡੇ।